ਅਗਲੀ ਖਬਰ ਜਿਹੜੀ ਆ ਉਹ ਆਪਾਂ ਜਿਸ ਤਰ੍ਹਾਂ ਸ਼ੁਰੂਆਤ ਦੇ ਵਿੱਚ ਤੁਹਾਡੇ ਨਾਲ ਸਾਂਝੀ ਕੀਤੀ ਸੀ ਉਹ ਸਾਂਝੀ ਕਰਨੀ ਆ ਵੀ 3 ਦਿਨ ਪਹਿਲਾਂ ਕੈਨੇਡਾ ਦੀ ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ CBC ਉਹਨਾਂ ਨੇ ਇੱਕ ਡਾਕੂਮੈਂਟਰੀ ਰਿਲੀਜ਼ ਕੀਤੀ ਹੈਗੀ ਆ ਜਿਹਦਾ ਜਿਹੜਾ ਹੈਡਿੰਗ ਆ ਉਹ ਕੰਟਰੈਕਟ ਟੂ ਕਿਲ ਇਨਸਾਈਡ ਐਨ ਅਲੈਜਡ ਪਲਾਟ ਬਾਈ ਦਾ ਇੰਡੀਅਨ ਗਵਰਨਮੈਂਟ ਟੂ ਕਿਲ ਸਿੱਖ ਐਕਟਿਵਿਸਟ ਇਨ ਕੈਨੇਡਾ ਦਾ 5th estate। ਪਹਿਲਾਂ ਤਾਂ ਇਹ ਆ ਵੀ ਜਿੰਨੇ ਵੀ ਸਾਡੇ ਸਰੋਤੇ ਆ ਜੇ ਕਿਸੇ ਨੇ ਉਹ ਦੇਖੀ ਨਹੀਂ ਹੈਗੀ ਤੇ ਬੜਾ ਈਜ਼ੀਲੀ ਤੁਸੀਂ ਗੂਗਲ ਤੇ ਸਰਚ ਕਰ ਸਕਦੇ ਆ। ਮੋਸਟ ਪ੍ਰੋਬਬਲੀ ਇੰਡੀਆ ਦੇ ਵਿੱਚ ਉਹਨਾਂ ਨੇ ਬੈਨ ਕਰ ਦੇਣੀ ਆ ਕਿਉਂਕਿ ਪਹਿਲਾਂ BBC ਨੇ ਵੀ ਇੱਕ ਡਾਕੂਮੈਂਟਰੀ ਜਾਰੀ ਕੀਤੀ ਸੀ ਤੇ ਉਸ ਨੂੰ ਬੈਨ ਕਰ ਦਿੱਤਾ ਗਿਆ ਸੀ। ਸੋ ਇਸ ਡਾਕੂਮੈਂਟਰੀ ਦੇ ਵਿੱਚ ਪੂਰਾ ਜਿਹੜਾ ਆ ਉਹ ਐਕਸਪੋਜ਼ ਕੀਤਾ ਗਿਆ ਕਿਸ ਤਰ੍ਹਾਂ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਕੀਤਾ ਗਿਆ ਹੈਗਾ, ਕਿਸ ਤਰ੍ਹਾਂ ਜਿਹੜੇ ਆ ਅਮਰੀਕਾ ਦੇ ਵਿੱਚ ਕਤਲ ਕਰਨ ਦੀ ਕੋਸ਼ਿਸ਼ ਹੋ ਰਹੀ ਸੀ। ਪੂਰਾ ਜਿਹੜਾ ਆ ਭਾਰਤ ਦੀ ਸਰਕਾਰ ਨੂੰ ਐਕਸਪੋਜ਼ ਕੀਤਾ ਗਿਆ ਹੈਗਾ। ਸੋ ਇਹ ਇੱਕ ਤਰ੍ਹਾਂ ਨਾਲ ਜੇ ਦੇਖਿਆ ਜਾਵੇ ਬਹੁਤ ਹੀ ਜੋ ਵਧੀਆ ਤਰੀਕੇ ਦੇ ਨਾਲ ਜਿਹੜੀ ਆ ਇਹ ਉਹਨਾਂ ਨੇ ਡਾਕੂਮੈਂਟਰੀ ਤਿਆਰ ਕੀਤੀ ਹੈਗੀ ਆ। ਜੋ ਸਿੱਖਾਂ ਦੇ ਉਲਟ ਪ੍ਰਚਾਰ ਕੀਤਾ ਜਾਂਦਾ ਰਹਿੰਦਾ ਭਾਰਤ ਦੀ ਸਰਕਾਰ ਵੱਲੋਂ ਪੂਰਾ ਇਹਦੇ ਵਿੱਚ ਐਕਸਪੋਜ਼ ਕੀਤਾ ਗਿਆ ਆ। ਹਰਦੀਪ ਸਿੰਘ ਨਿੱਜਰ ਹੋਣਾ ਦਾ ਕਿਸ ਤਰ੍ਹਾਂ ਕਤਲ ਹੋਇਆ, ਕਿਸ ਤਰ੍ਹਾਂ ਉਹਨਾਂ ਦੇ ਗੋਲੀਆਂ ਮਾਰੀਆਂ, ਕਿਸ ਤਰ੍ਹਾਂ ਉਸ ਤੋਂ ਪਹਿਲਾਂ ਇੱਕ ਜੋ ਕਰੋੜਪਤੀ ਭਾਈ ਰਪਦਮਨ ਸਿੰਘ ਮਲਿਕ ਆ ਉਹਨਾਂ ਦਾ ਕਤਲ ਕੀਤਾ ਗਿਆ, ਕਿਸ ਤਰ੍ਹਾਂ ਉਹਨਾਂ ਦੀ ਜਿਹੜੀ ਡਾਇਰੀ ਦਿਖਾਈ ਗਈ ਵੀ ਅੱਧਾ ਘੰਟਾ ਪਹਿਲਾਂ ਜਿਹੜੀ ਉਹਨਾਂ ਦੀ ਇੱਕ ਕਾਲ ਆਈ ਸੀ ਇੱਕ ਦਿਨ ਪਹਿਲਾਂ ਸਾਰੇ ਜੀ, ਤੇ ਕਿਸ ਤਰ੍ਹਾਂ ਉਹਨਾਂ ਦੀ ਜਿਹੜੀ ਡਾਇਰੀ ਦੇ ਵਿੱਚ ਲਿਖਿਆ ਹੋਇਆ ਸੀ ਉਹਨਾਂ ਦੀ ਮੀਟਿੰਗ ਹੋਣੀ ਆ ਤੇ ਐਗਜ਼ੈਕਟਲੀ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ। ਸੋ ਕਿਸ ਤਰ੍ਹਾਂ ਭਾਰਤ ਦੀ ਸਰਕਾਰ ਗੁਰਪਤਵੰਤ ਸਿੰਘ ਪੰਨੂ ਨੂੰ ਇੱਕ ਅੱਤਵਾਦੀ ਸ਼ੋਅ ਕਰਦੀ ਆ ਤੇ ਉਸ ਡਾਕੂਮੈਂਟਰੀ 'ਚ ਕਿਹਾ ਵੀ ਮੈਂ ਟੋਟਲੀ ਜਿਹੜਾ ਡਿਫਰੈਂਟ ਗੁਰਪਤਵੰਤ ਸਿੰਘ ਪੰਨੂ ਉਹਨਾਂ ਨੂੰ ਦੇਖਿਆ ਤੇ ਬਹੁਤ ਹੀ ਵਧੀਆ ਇੰਟੈਲੀਜੈਂਟ ਤਰੀਕੇ ਦੇ ਨਾਲ ਉਹਨਾਂ ਨੇ ਜਿਹੜੇ ਜਵਾਬ ਦਿੱਤੇ ਹੈਗੇ ਆ। CBC ਦੀ ਇਸ ਬੇਬਾਕੀ ਦ੍ਰਿੜਤਾ ਤੇ ਤੱਥਾਂ ਦੇ ਆਧਾਰ ਤੇ ਦਲੇਰਾਨਾ ਢੰਗ ਦੇ ਨਾਲ ਇਦਾਂ ਦੀ ਜਿਹੜੀ ਦਸਤਾਵੇਜ਼ੀ ਫਿਲਮ ਤਿਆਰ ਕੀਤੀ ਆ ਇਹ ਵਧਾਈ ਦੇਣੀ ਬਣਦੀ ਉਹਨਾਂ ਨੂੰ। ਭਾਰਤ ਦਾ ਜਿਹੜਾ ਗੋਦੀ ਮੀਡੀਆ ਹੈਗਾ ਆ ਝੂਠੀਆਂ ਖਬਰਾਂ ਲਾ ਕੇ ਗਲਤ ਵਰਤਾਂਤ ਸਿਰਜਣ ਲਈ ਇਸ ਡਾਕੂਮੈਂਟਰੀ ਵਿੱਚ ਸ਼ਰਮਸ਼ਾਰ ਕੀਤਾ ਗਿਆ ਹੈਗਾ ਆ। ਤੇ ਕਾਰਨ ਕੀ ਆ ਵੀ ਕਿਸ ਤਰ੍ਹਾਂ ਭਾਈ ਹਰਦੀਪ ਸਿੰਘ ਨਿੱਜਰ ਨੂੰ ਭਾਰਤ ਦੇ ਟੀਵੀ ਚੈਨਲਾਂ ਦੇ ਉੱਤੇ ਵਾਰ-ਵਾਰ ਇਹ ਦਿਖਾਇਆ ਜਾਂਦਾ ਸੀ ਵੀ ਦੇਖੋ ਜੀ ਇਹ ਤਾਂ ਇੱਕ ਟੈਰਰਿਸਟ ਆਰਗੇਨਾਈਜੇਸ਼ਨ ਨੂੰ ਚਲਾ ਰਿਹਾ ਆ, ਟੈਰਰਿਸਟ ਹੈਗਾ ਆ। ਤੇ ਇਹ ਕਿਸ ਤਰ੍ਹਾਂ ਇੱਕ ਦਸਤਾਰਧਾਰੀ ਸਿੱਖ ਜੋ ਕੈਨੇਡਾ ਦੇ ਵਿੱਚ ਆਪਾਂ ਇੱਥੇ ਵੀ ਦੇਖਦੇ ਹਾਂ ਬਹੁਤ ਸਾਰੀਆਂ ਅਰੇਂਜ ਹੁੰਦੀਆਂ ਉੱਥੇ ਜਾ ਕੇ ਟ੍ਰੇਨਿੰਗ ਲੈਂਦੇ ਆ ਗਨ ਦੀ ਤੇ ਇੱਕ ਸਿੱਖ ਨੂੰ ਜਿਹੜਾ ਉਹਨਾਂ ਦੇ ਨਾਲ ਦਿਖਾਇਆ ਗਿਆ ਸੀ ਵੀ ਨਿੱਜਰ ਆ ਤੇ ਉਸ ਡਾਕੂਮੈਂਟਰੀ 'ਚ ਕਿਹਾ ਵੀ ਇਹ ਤਾਂ ਟੋਟਲੀ ਡਿਫਰੈਂਟ ਨੌਜਵਾਨ ਸੀ ਤੇ ਉਸ ਨੌਜਵਾਨ ਨਾਲ ਅਸੀਂ ਗੱਲ ਵੀ ਕੀਤੀ ਹੈਗੀ ਆ। ਸੋ ਕਿਸ ਤਰ੍ਹਾਂ ਉਸ ਝੂਠ ਵਰਤਾਨ ਦੇ ਉੱਤੇ ਭਾਰਤ ਦੀ ਸਰਕਾਰ ਨੇ ਉਹਨਾਂ ਦਾ ਇਨਾਮ ਰੱਖਿਆ ਵੀ ਜੀ ਉਹ ਅੱਤਵਾਦੀ ਹੈਗੇ। ਸੋ ਬਹੁਤ ਹੀ ਵਧੀਆ ਤੇ ਬਹੁਤ ਹੀ ਜਿਹੜੇ ਆ ਤੱਥ ਭਰਪੂਰ ਜਿਹੜੀ ਇਹ ਡਾਕੂਮੈਂਟਰੀ ਜਿਹੜੀ ਆ ਉਹਨਾਂ ਨੇ ਰਿਲੇ ਕੀਤੀ ਆ ਸ਼ੁੱਕਰਵਾਰ ਨੂੰ ਕੀਤੀ ਸੀ। ਸੋ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਹੈਗੇ ਆ ਉਹ ਦੇਖਣ ਜ਼ਰੂਰ ਜੀ ਰਾਜ। ਜੀ ਬਿਲਕੁਲ ਇਹ ਜ਼ਰੂਰੀ ਆ YouTube ਤੇ ਅਵੇਲੇਬਲ ਆ ਇਹ ਈਜ਼ੀਲੀ ਤੁਸੀਂ ਜਿਹੜਾ ਜਾ ਕੇ ਦੇਖ ਸਕਦੇ ਆ 5th estate ਕਰਕੇ ਤੁਸੀਂ ਸਰਚ ਕਰਨਾ ਆ ਤਾਂ ਉਹਦੇ ਵਿੱਚ ਪਤਾ ਲੱਗਦਾ। ਸੋ ਇਹਦੇ ਵਿੱਚ ਹਰਜੋਤ ਸਿੰਘ ਜੀ ਕਾਫੀ ਕਲੀਅਰ ਹੋ ਜਾਂਦਾ ਵੀ ਭਾਰਤੀ ਸਰਕਾਰ ਕਿਸ ਹਿਸਾਬ ਦੇ ਨਾਲ ਚੱਲ ਰਹੀ ਆ। ਜਦੋਂ ਭਾਈ ਨਿੱਜਰ ਹੋਣਾ ਦਾ ਇਹ ਅਸੈਸੀਨੇਸ਼ਨ ਕਰਦੇ ਆ, ਕਤਲ ਕਰਦੇ ਆ ਤਾਂ ਉਹ ਤੋਂ ਬਾਅਦ ਦੇ ਵਿੱਚ ਇੱਕ ਬੰਦੇ ਦੀ ਹੁਣ ਇੱਥੇ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਆਮ ਹੀ ਲੋਕ ਫਾਇਰ ਆਰਮਸ ਚਲਾਉਂਦੇ ਆ, ਗੋਲੀਆਂ ਚਲਾਉਂਦੇ ਆ। ਉਹ ਪਤਾ ਨਹੀਂ ਕਿਹਦੀ ਵੀਡੀਓ ਉਹਨਾਂ ਦੇ ਹੱਥ ਲੱਗੀ, ਉਹ ਕਿਹੜੇ ਮੁੰਡੇ ਦੀ ਉਹਨਾਂ ਨੇ ਵੀਡੀਓ ਬਣਾ ਕੇ ਉਹੀ ਬਾਰ-ਬਾਰ ਘੁਮਾ ਕੇ ਜਿਹੜੀ ਉਹ ਦਿਖਾਈ ਗਏ ਜਿਸ ਦੇ ਵਿੱਚ ਉਹ ਬੰਦਾ ਹੀ ਕੋਈ ਹੋਰ ਸੀਗਾ ਜਿਸ ਨੂੰ ਉਹਨਾਂ ਨੇ ਲੱਭ ਵੀ ਲਿਆ ਪਰ ਕਹਿੰਦੇ ਵੀ ਉਹਦਾ ਨਾਮ ਜਿਹੜਾ ਉਹ ਜਨਤਕ ਨਹੀਂ ਕਰ ਰਹੇ। ਉਹਦੀ ਕੋਈ ਰਿਜ਼ੈਂਬਲੈਂਸ ਭਾਈ ਨਿੱਜਰ ਨਾਲ ਮਿਲਦੀ ਨਹੀਂ ਸੀ ਪਰ ਫਿਰ ਵੀ ਉਹ ਸਾਰਾ ਕੁਛ ਜਿਹੜਾ ਉੱਥੇ ਹੋਇਆ। CCTV ਫੁਟੇਜ ਵੀ ਸਰਵੇਲੈਂਸ ਫੁਟੇਜ ਵੀ ਉਸ ਦੇ ਵਿੱਚ ਦਿਖਾਈ ਗਈ ਵੀ ਕਿਸ ਤਰੀਕੇ ਦੇ ਨਾਲ ਉਹ ਜਿਹੜੀ ਗੱਡੀ ਪੈਰਲਲੀ ਆ ਰਹੀ ਆ ਉਹਨੂੰ ਰਾਹ ਰੋਕ ਕੇ ਤੇ ਫਿਰ ਕਿਸ ਤਰੀਕੇ ਦੇ ਨਾਲ ਉੱਥੇ ਆ ਕੇ ਕੁਛ ਲੋਕ ਗੋਲੀਆਂ ਦੇ ਨਾਲ ਭਾਈ ਸਾਹਿਬ ਨੂੰ ਜਿਹੜਾ ਉੱਥੇ ਮਾਰ ਜਾਂਦੇ ਆ। ਸੋ ਉਸ ਤੋਂ ਬਾਅਦ ਤੋਂ ਭੱਜਦੇ ਆ ਲੋਕ ਆਉਂਦੇ ਆ ਕੀ ਕੁਛ ਜਿਹੜਾ ਉੱਥੇ ਉਹ ਵਾਪਰਿਆ ਨਹੀਂ। ਸੀਸੀਜ਼ ਦਾ ਜਿਹੜਾ ਸਾਬਕਾ ਚੀਫ ਆ ਜਾਂ ਉਹ ਆ ਉਹ ਇੱਕ ਉਹਦੇ ਵਿੱਚ ਕਈ ਉਹਨਾਂ ਨੇ ਹੋਰ ਅੰਸ਼ ਲਾਏ ਆ ਵੱਖ-ਵੱਖ ਉਹਨਾਂ ਦੀਆਂ ਇੰਟਰਵਿਊਜ਼ ਦੇ ਵੀ ਕੀ ਕਹਿੰਦੇ ਵੀ ਤੁਹਾਨੂੰ ਲੱਗਦਾ ਵੀ ਭਾਰਤ ਇਸ ਦੇ ਵਿੱਚ ਕੋਈ ਸਾਥ ਦੇਵੇਗਾ।
ਉਹਦਾ ਦੋ ਟੁਕ ਜਵਾਬ ਸੀਗਾ ਵੀ ਨਹੀਂ, ਭਾਰਤ ਇਸ ਦੇ ਵਿੱਚ ਕੋਈ ਵੀ ਸਾਥ ਨਹੀਂ ਦਊਗਾ, ਬਲਕਿ ਜਿਹੜਾ ਉਸ ਨੂੰ ਉਹ ਲਗਾਊਗਾ। ਨਿਖਿਲ ਗੁਪਤਾ ਜੋ ਕਿ ਇੱਥੇ ਫਸਿਆ ਹੋਇਆ ਸੀਗਾ, ਉਸ ਨੇ ਦੇਖੋ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਡੀਈ ਏਜੰਟ ਦੇ ਨਾਲ ਇੱਥੇ ਅਮਰੀਕਾ ਦੇ ਵਿੱਚ ਜਿਹੜੇ ਉਹ ਗੱਲ ਕੀਤੀ। ਕੈਨੇਡਾ ਵਿੱਚ ਉਹਨੂੰ ਲੱਭ ਕੇ ਬੰਦੇ, ਉਹਨੇ ਉੱਥੇ ਭਾਈ ਨਿੱਜਰ ਹੋਣਾ ਦਾ ਕਤਲ ਕਰਾਤਾ। ਜੇ ਇੱਥੇ ਵੀ ਡੀਈਏ ਏਜੰਟ ਦੀ ਥਾਂ ਤੇ ਕੋਈ ਹੋਰ ਹੁੰਦਾ, ਉਹਨੂੰ ਅਸਲੀ ਕੋਈ ਦੂਜਾ ਹਿਟਮੈਨ ਮਿਲ ਜਾਂਦਾ, ਤਾਂ ਹੋ ਸਕਦਾ ਵੀ ਇੱਥੇ ਵੀ ਬਿਰਤਾਂਤ ਕੋਈ ਹੋਰ ਹੋਣਾ ਸੀ, ਇੱਥੇ ਵੀ ਕੋਈ ਹੋਰ ਚੀਜ਼ ਵਾਪਰ ਜਾਣੀ ਸੀ। ਪਰ ਨਿਖਿਲ ਗੁਪਤਾ ਨੂੰ ਕਿਸ ਤਰੀਕੇ ਦੇ ਨਾਲ ਭਾਰਤੀ ਸਰਕਾਰ ਨੇ ਉੱਥੇ ਵਰਤਿਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆਈਆਂ। ਜਦੋਂ ਕੈਨੇਡਾ ਨੇ ਦੋਸ਼ ਲਾਏ, ਇੰਡੀਆ ਵਾਲੇ ਬਹੁਤ ਰੌਲਾ ਪਾਉਂਦੇ ਸੀ, ਸਬੂਤ ਦਿਖਾਓ, ਸਬੂਤ ਦਿਖਾਓ। ਪਰ ਕੁਛ ਮਹੀਨੇ ਬਾਅਦ ਜਦੋਂ ਨਿਖਿਲ ਗੁਪਤਾ ਦੀ ਇੰਡਾਈਟਮੈਂਟ ਦੇ ਦਸਤਾਵੇਜ਼ ਜਨਤਕ ਹੁੰਦੇ ਆ, ਤਾਂ ਉਹਨਾਂ ਦੇ ਮੂੰਹ ਜਿਹੜੇ ਆ ਉਸ ਟਾਈਮ ਦੇ ਉੱਤੇ ਸੀਤੇ ਜਿਹੜੇ ਹੋ ਜਾਂਦੇ ਆ। ਸੋ ਕਿਸ ਤਰੀਕੇ ਦੇ ਨਾਲ ਉਹ ਲੱਗੇ ਹੋਏ ਆ, ਕਹਿੰਦੇ ਵੀ ਭਾਈ ਨਿੱਜਰ ਉਹਨਾਂ ਦੇ ਹਿੱਟ ਲਿਸਟ ਦੇ ਵਿੱਚ ਦੂਜੇ, ਤੀਜੇ, ਚੌਥੇ ਨੰਬਰ ਦੇ ਉੱਤੇ ਨਾਂ ਸੀਗਾ। ਦੋ ਉਹਦੇ ਉੱਤੇ ਟੌਪ ਦੇ ਉੱਤੇ ਕੋਈ ਹੋਰ ਦੋ ਹੋਰ ਜਾਣੇ ਵੀ ਆ। ਸੋ ਉਹਦੇ ਮੁੰਡੇ ਨੇ ਬਲਰਾਜ ਸਿੰਘ ਨਿੱਜਰ, ਉਹਨੇ ਵੀ ਜਿਹੜੀ ਗੱਲਬਾਤ ਕਰਦੇ ਹੋਏ ਦੱਸਿਆ ਉਸ ਮੁੰਡੇ ਨੇ ਵੀ ਉਹ ਉਹਨਾਂ ਨੂੰ ਪਤਾ ਸੀਗਾ ਉਹ ਕਰ ਰਹੇ ਸੀਗੇ, ਪਰ ਕਹਿੰਦੇ ਵੀ ਕਰੀਏ ਕੀ? ਹੁਣ ਜੇ ਬਾਹਰਲੇ ਮੁਲਕ ਦੇ ਵਿੱਚ ਆ ਕੇ ਵੀ ਇਹ ਸਾਰਾ ਕੁਛ ਇਹ ਹੋ ਰਿਹਾ ਆ, ਤਾਂ ਫਿਰ ਅਸੀਂ ਜਾਵਾਂਗੇ ਕਿੱਥੇ? ਇੱਥੇ ਵੀ ਜੇ ਅੰਡਰਗਰਾਉਂਡ ਹੀ ਹੋ ਕੇ ਰਹਿਣਾ ਪਊਗਾ, ਤਾਂ ਨਾਲੇ ਇਹਦੇ ਵਿੱਚ ਕਿਹੜੀ ਆ, ਆਵਾਜ਼ ਹੀ ਚੱਕ ਰਹੇ ਆ। ਸੀਸਿਸ ਦੇ ਉਸ ਬੰਦੇ ਨੇ ਕਲੀਅਰਲੀ ਜਿਹੜਾ ਉਹ ਦੱਸਿਆ, ਕਹਿੰਦਾ ਟੂ ਬੀ ਅ ਟੈਰਰਿਸਟ ਯੂ ਹੈਵ ਟੂ ਡੂ ਸਮ ਐਕਟੀਵਿਟੀ। ਤੁਹਾਨੂੰ ਜੀ, ਕੁਝ ਕਰਨਾ ਹੁੰਦਾ ਹੈ, ਆਵਾਜ਼ ਚੱਕਣ ਦੇ ਨਾਲ ਹੀ ਜਿਹੜਾ ਕੋਈ ਅੱਤਵਾਦੀ ਨਹੀਂ ਬਣਦਾ। ਜਿਹੜੀ ਐਲਏ ਟਾਈਮਜ਼ ਦੀ ਰੀਸੈਂਟ ਰਿਪੋਰਟ ਸੀਗੀ, ਆਪਾਂ ਬੀਤੇ ਵੀਕਐਂਡ ਦੇ ਉੱਤੇ ਜਿਹਦੀ ਚਰਚਾ ਕੀਤੀ ਸੀ, ਉਹਦੇ ਵਿੱਚ ਵੀ ਉਹੀ ਸੀ ਵੀ ਕੈਲੀਫੋਰਨੀਆ ਦੇ ਸਿੱਖ ਆਪਣੀ ਵੱਖਰੀ ਹੋਂਦ ਦਾ, ਆਪਣੇ ਵੱਖਰੇ ਮੁਲਕ ਦੀ ਗੱਲ ਕਰਦੇ ਆ, ਤੇ ਭਾਰਤ ਸਰਕਾਰ ਉਹਨਾਂ ਦੇ ਉੱਤੇ ਅੱਤਵਾਦੀ ਦਾ ਲੇਬਲ ਲਾਉਂਦੀ ਆ। ਸੋ ਇਹ ਸਾਰਾ ਕੁਛ ਕਲੀਅਰ ਕਰਦਾ ਆ ਵੀ ਭਾਰਤ ਸਰਕਾਰ ਉੱਥੇ ਪੂਰੀ ਤਰ੍ਹਾਂ ਜਿਹੜੀ ਆ ਉਹ ਐਕਸਪੋਜ਼ ਹੁੰਦੀ ਆ। ਉਹ ਪੂਰੀ ਤਰ੍ਹਾਂ ਪਤਾ ਲੱਗਦਾ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਹਿੱਟ ਲਿਸਟਾਂ ਬਣਾਈਆਂ ਆ, ਕਿਸ ਤਰੀਕੇ ਦੇ ਨਾਲ ਉਸ ਨੂੰ ਪੂਰੀਆਂ ਕਰਨ ਦੇ ਲਈ ਉਹ ਕਿਸੇ ਵੀ ਹੱਦ ਤੱਕ ਜਿਹੜੇ ਹੋ ਜਾ ਰਹੇ ਆ। ਜਿੱਥੇ ਅਮਰੀਕਾ ਵਰਗੇ, ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਉਹਨਾਂ ਦੀ ਜਿਹੜੀ ਪ੍ਰਭੂ ਸੱਤਾ ਆ, ਸੋਵਰਨਟੀ ਆ, ਉਸ ਨੂੰ ਵੀ ਉਹ ਦਾਅ ਦੇ ਉੱਤੇ ਜਿਹੜੇ ਉਹ ਲਾ ਰਹੇ ਆ। ਇਸ ਦਾ ਅਸਰ ਇਵੈਂਚੁਅਲੀ ਲੌਂਗ ਟਰਮ ਕੀ ਇਹਨਾਂ ਮੁਲਕਾਂ ਦੇ ਸੰਬੰਧਾਂ ਦੇ ਵਿੱਚ ਪਏਗਾ, ਇਹ ਦੇਖਣ ਵਾਲੀ ਜਿਹੜੀ ਉਹ ਗੱਲ ਰਹੇਗੀ। ਪਰ ਆਪਾਂ ਕਹਿ ਹੀ ਸਕਦੇ ਹਾਂ ਹਰਜੋਤ ਸਿੰਘ ਜੀ, ਆਪਣੇ ਸਾਹਮਣੇ ਹੀ ਆ ਵੀ ਕਿਸ ਤਰੀਕੇ ਦੇ ਨਾਲ ਇਸ ਸੀਬੀਸੀ ਦੀ 5th ਸਟੇਟ ਦੀ ਇਸ ਰਿਪੋਰਟ ਨੇ, ਇਸ ਡਾਕੂਮੈਂਟਰੀ ਨੇ ਪੂਰੀ ਤਰ੍ਹਾਂ ਭਾਰਤ ਨੂੰ ਐਕਸਪੋਜ਼ ਕਰ ਦਿੱਤਾ ਹੈ। ਜੀ। ਸੋ ਬਿਲਕੁਲ ਇਸ ਡਾਕੂਮੈਂਟਰੀ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਹੋਣਾ ਨੇ ਪੂਰਾ ਕਿਹਾ ਹੈ ਕਿ ਕਿਸ ਤਰ੍ਹਾਂ ਪ੍ਰਾਈਮ ਮਿਨਿਸਟਰ ਮੋਦੀ ਤੋਂ ਬਿਨਾਂ ਇਹ ਜੋ ਕਤਲ ਆ ਉਹ ਨਹੀਂ ਹੋ ਸਕਦਾ। ਕਿਸ ਤਰ੍ਹਾਂ ਜੋ ਇੰਡੀਆ ਦਾ ਹਾਈ ਕਮਿਸ਼ਨਰ ਕੈਨੇਡਾ ਦਾ ਕੈਨੇਡਾ ਵਿੱਚ ਸੀ, ਉਹਨੂੰ ਨਹੀਂ ਪਤਾ ਹੋ ਸਕਦਾ। ਕਿਸ ਤਰ੍ਹਾਂ ਜਿਹੜਾ ਰਿਸਰਚ ਐਂਡ ਐਨਾਲਿਸਿਸ ਵਿੰਗ ਦਾ ਚੀਫ ਸੰਮਤ ਗੋਇਲ ਆ, ਉਹ ਨਹੀਂ ਇਨਵੋਲਵ ਹੋ ਸਕਦਾ। ਕਿਸ ਤਰ੍ਹਾਂ ਅਜੀਤ ਡੋਵਲ ਜੋ ਸਿਕਿਉਰਿਟੀ ਐਡਵਾਈਜ਼ਰ ਆ, ਉਹ ਕਿਉਂ ਨਹੀਂ ਇਨਵੋਲਵ ਹੋ ਸਕਦਾ। ਸੋ ਇਹ ਸਾਰਾ ਕੁਝ ਉਹਦੇ ਚ ਬੜਾ ਸੱਚ ਦਿਖਾਇਆ ਗਿਆ। ਸਭ ਤੋਂ ਜਿਹੜੀ ਮੈਂ ਦੇਖਿਆ ਵੀ ਜਿਸ ਤਰ੍ਹਾਂ ਸੀਸਸ ਦਾ ਜੋ ਹੈਡ ਰਹਿ ਚੁੱਕਾ, ਰਿਟਾਇਰਡ ਆ, ਉਸ ਦੀ ਜਦੋਂ ਉਹਨੇ ਇੰਟਰਵਿਊ ਕੀਤੀ, ਸੀਸਸ ਸਰੋਤਿਆਂ ਨੂੰ ਦੱਸਦੀ ਜਾਈਏ ਜਿਹੜੀ ਕੈਨੇਡੀਅਨ ਸਿਕਿਉਰਿਟੀ ਏਜੰਸੀ ਆ, ਜਿਸ ਤਰ੍ਹਾਂ ਸਾਡੇ FBI ਆ, ਤੇ ਉਹਨੇ ਇਹ ਕਿਹਾ ਵੀ ਕਹਿੰਦਾ ਇੰਡੀਆ ਵਾਲੇ ਤਾਂ ਐਵੇਂ ਹੀ ਹਰ ਇੱਕ ਨੂੰ ਜਿਹੜਾ ਅੱਤਵਾਦੀ ਗਰਦਾਨ ਦਿੰਦੇ ਹੈਗੇ ਆ। ਜਦੋਂ ਤੱਕ ਤੁਹਾਡੇ ਕੋਲ ਕੋਈ ਪ੍ਰੂਫ ਨਹੀਂ, ਕਿਸੇ ਨੇ ਪੈਸੇ ਭੇਜੇ ਆ, ਕਿਸੇ ਨੂੰ ਅਸੈਸੀਨੇਟ ਕੀਤਾ, ਤਦ ਤੱਕ ਤੁਸੀਂ ਕਿਸੇ ਨੂੰ ਕਿੱਦਾਂ ਤੁਸੀਂ ਜਿਹੜਾ ਆ ਟੈਰਰਿਸਟ ਕਹਿ ਸਕਦੇ ਹੈਗੇ ਆ। ਸੋ ਇਹ ਡਾਕੂਮੈਂਟਰੀ ਬੜੀ ਹੀ ਉਹਨਾਂ ਨੇ ਮਿਹਨਤ ਦੇ ਨਾਲ ਤਿਆਰ ਕੀਤੀ ਆ। ਕੈਨੇਡਾ ਦੇ ਵਿੱਚ ਸੈਨ ਫਰਾਂਸਿਸਕੋ 'ਚ ਜਿਹੜੀ VOTING ਹੋਈ ਸੀ, ਉਸ ਨੂੰ ਵੀ ਇਹਦੇ 'ਚ ਇਨਕਲੂਡ ਕੀਤਾ ਗਿਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਜ਼ਰੂਰ ਇਸ ਨੂੰ ਦੇਖਿਓ। ਬੜਾ ਈਜ਼ੀ ਆ, ਗੂਗਲ ਦੇ ਉੱਤੇ ਸਰਚ ਕਰ ਲਿਓ, ਕੰਟਰੈਕਟ ਟੂ ਕਿਲ CBC ਨਿਊਜ਼ ਦੀ ਇਹ ਜਿਹੜੀ ਡਾਕੂਮੈਂਟਰੀ ਹੈਗੀ। ਜੀ ਬਿਲਕੁਲ, ਉਹਨਾਂ ਦੇ ਕੋਲ ਕਾਫੀ ਐਕਸੈਸ ਸੀਗਾ, ਪੰਨੂ ਹੋਣਾ ਦਾ, ਜਿਮ ਜਾਂਦੇ ਦਾ, ਆਫਿਸ ਦਾ, ਘਰ ਦਾ, ਵੀ ਕਿਸ ਤਰੀਕੇ ਦੇ ਨਾਲ ਰਿਟਾਇਰਡ ਫੌਜੀ ਜਾਂ ਜਿਹੜੇ ਪੁਲਿਸ ਵਾਲੇ ਆ, ਉਹ ਪੰਨੂ ਦੀ ਸਿਕਿਉਰਿਟੀ ਦੇ ਵਿੱਚ ਨੇ। ਉਹ ਪਹਿਲੋਂ ਘਰ ਜਾਂਦੇ ਨੇ, ਉਹ ਅੰਦਰ ਦੇਖਦੇ ਆ, ਕਲੀਅਰ ਕਰਦੇ ਆ, ਫਿਰ ਗੁਰਪਤਵੰਤ ਸਿੰਘ ਪੰਨੂ ਜਿਹੜਾ ਆ ਉਹ ਘਰ ਦੇ ਵਿੱਚ ਜਿਹੜਾ ਉਹ ਸ਼ਾਮਲ ਹੁੰਦਾ ਆ, ਸੋ ਅੰਦਰ ਆਉਂਦਾ ਆ, ਸੋ ਦਾਖਲ ਹੁੰਦਾ ਆ। ਸੋ ਉਹ ਟਰੈਵਲ ਵੀ ਨਾਲ ਕਰਦਾ ਰਹੇ ਆ। ਉਹ ਜਦੋਂ ਰੈਫਰੈਂਡਮ ਹੋਇਆ ਸੀ ਰੀਸੈਂਟਲੀ ਸੈਨ ਫਰਾਂਸਿਸਕੋ 'ਚ, ਉਦੋਂ ਵੀ ਉਹਨਾਂ ਦੀ ਟੀਮ ਜਿਹੜੀ CBC ਵਾਲਿਆਂ ਦੀ ਉਹ ਨਾਲ ਸੀਗੀ 5th ਸਟੇਟ ਵਾਲੀ। ਸੋ ਇਹ ਸਾਰਾ ਕੁਛ ਆਪਣੇ ਜਿਹੜੇ ਉਹ
ਸਾਹਮਣੇ ਜਿਹੜਾ ਹੋ ਰਿਹਾ ਆ। ਸੋ ਲੈਟਸ ਸੀ ਕੀ ਹੁੰਦਾ ਆ। ਪਰ ਭਾਰਤ ਜਿੱਦਾਂ ਮੋਦੀ ਦੀ ਉਦੋਂ ਰਿਪੋਰਟ ਆਈ ਸੀ ਹਰਜੋਤ ਸਿੰਘ ਜੀ, BBC ਵਾਲਿਆਂ ਨੇ ਕੀਤੀ ਸੀ, ਉਹ ਉਹਨਾਂ ਨੇ ਬੰਦ ਕਰਤੀ ਸੀਗੀ। ਹੋ ਸਕਦਾ ਆ ਵੀ ਇਹਨਾਂ ਦੀ ਵੀ ਜਲਦ ਹੀ ਜਿਹੜੀ ਆ ਉਹ ਉਸ ਨੂੰ ਉੱਥੇ ਬੰਦ ਜਿਹੜਾ ਉਹ ਕਰ ਦੇਣ, ਜੀ, ਪਰ ਪਰ ਪੂਰੀ ਤੁਸੀਂ ਤਰ੍ਹਾਂ ਇਸਨੂੰ expose WhatsApp ਦੇ ਹੋਇਆ ਉੱਤੇ ਜਾਂ ਰੰਬਲ ਦੇ ਰਾਹੀਂ ਜਾਂ ਟੈਲੀਗ੍ਰਾਮ ਦੇ ਰਾਹੀਂ ਅਪਲੋਡ ਕਰਕੇ ਦੇਖੋ। ਭਾਰਤ ਤੋਂ ਬਿਨਾਂ ਹਰ ਇੱਕ ਮੁਲਕ ਦੇ ਵਿੱਚ ਕਿਤੇ ਨਹੀਂ ਬੈਨ ਹੋਣੀ ਹੈਗੀ। ਉੱਥੇ ਜੇ ਤੁਸੀਂ ਕਿਸੇ ਆਪਣੇ ਦੋਸਤ ਮਿੱਤਰ ਨੂੰ ਭੇਜਣੀ ਹੈ, ਜ਼ਰੂਰ ਤੁਸੀਂ ਜਿਹੜੇ ਮੈਂ ਤੁਹਾਨੂੰ ਸਾਧਨ ਦੱਸੇ ਆ, WhatsApp, ਰੰਬਲ, ਟੈਲੀਗ੍ਰਾਮ, ਇਹ ਜਿਹੜੇ ਮੈਥਡ ਯੂਜ਼ ਕਰਕੇ ਸੈਂਡ ਕਰ ਸਕਦੇ।